ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅੱਜ 21 ਫਰਵਰੀ ਦਾ ਦਿਨ ਸਿੱਖ ਮਾਨਸਿਕਤਾ ਵਿੱਚ ਆਪਣੀ ਡੂੰਗੀ ਛਾਪ ਰੱਖਦਾ ਹੈ। 21 ਫਰਵਰੀ 1920 ਨੂੰ ਸਾਕਾ ਨਨਕਾਣਾ ਸਾਹਿਬ ਹੋਇਆ ਅਤੇ 21 ਫਰਵਰੀ 1924 ਨੂੰ ਜੇਤੋ ਦੇ ਮੋਰਚੇ ਦੌਰਾਨ 100 ਤੋਂ ਜ਼ਿਆਦਾ ਸਿੰਘ ਮਸ਼ੀਨ ਗਨਸ ਦੀਆਂ ਗੋਲੀਆਂ ਨਾਲ ਭੁੰਨ ਦਿੱਤੇ ਗਏ ਸੀ। ਭਾਰੀ ਕੁਰਬਾਨੀਆਂ ਤੋਂ ਬਾਅਦ 1925 ਦੇ ਗੁਰਦੁਆਰਾ ਐਕਟ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਲਗਭਗ 90 ਸਾਲ ਬਾਅਦ ਜੇ ਅਸੀਂ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਵੱਲ ਨਜ਼ਰ ਮਾਰੀਏ ਤਾਂ ਮਹੰਤਾਂ ਨਾਲੋਂ ਵੀ ਬਦਤਰ ਸਾਬਿਤ ਹੋਈ ਹੈ। ਅੱਜ ਅਕਾਲ ਤਖਤ ਹੋਵੇ, ਸ਼੍ਰੋਮਣੀ ਕਮੇਟੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਹੋਵੇ, ਇਹ ਸਭ ਬਾਦਲ ਦੀ ਨਿੱਜੀ ਜ਼ਗੀਰ ਬਣ ਗਏ ਹਨ। ਅੱਜ ਅਸੀਂ ਇਸ ਸੰਬੰਧੀ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਪਟਿਆਲੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਸਾਕਾ ਨਨਕਾਣਾ ਸਾਹਿਬ ਅਤੇ ਜੇਤੋ ਦੇ ਮੋਰਚੇ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਡੁੱਲੇ ਖੂਨ ਚੋਂ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਸੰਬੰਧੀ ਕੀ ਕਹਿਣਾ ਚਾਹੋਗੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਵੇਂ ਆਪ ਜੀ ਨੇ ਦੱਸਿਆ ਕਿ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਸੀ ਜੀ, ਉਹ ਸਿੰਘ ਸਭਾ ਲਹਿਰ ਦੀ ਹੀ ਇੱਕ ਦੇਣ ਸੀ, ਜਿਨ੍ਹਾਂ ਨੇ 1885 ਚ ਇਹ ਮਹਿਸੂਸ ਕੀਤਾ ਕਿ ਜੋ ਸਿੱਖ ਥਾਟ ਗੁਰੂ ਨਾਨਕ ਸਾਹਿਬ ਸਾਨੂੰ ਸਿਖਾ ਕੇ ਗਏ ਨੇ 239 ਸਾਲ ਦੇ ਵਿੱਚ, ਉਹਦੇ ਉਲਟ ਗੁਰਦੁਆਰਿਆਂ ਵਿੱਚ ਮੂਰਤੀਆਂ ਦੀ ਸਥਾਪਨਾ ਹੋ ਚੁੱਕੀ ਹੈ। ਤੇ ਉਸੇ ਹੀ ਸਮੇਂ ਸਿੱਖ ਇਤਿਹਾਸ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੂੰ ਇਹ ਕਿਤਾਬ ਸਪੈਸ਼ਲ ਤੌਰ ਤੇ ਲਿਖਣੀ ਪਈ ਕਿ ਹਮ ਹਿੰਦੂ ਨਹੀਂ। ਇਸ ਲਹਿਰ ਦੇ ਚਲਦੇ ਅੱਗੇ ਆ ਕੇ ਜੈਤੋ ਦੇ ਮੋਰਚੇ ਤੇ ਨਨਕਾਣਾ ਸਾਹਿਬ ਦੇ ਮੋਰਚੇ ਚੱਲੇ ਤੇ ਰਿਜ਼ਲਟ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਪਵਿੱਤਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖਾਂ ਨੇ ਆਪਣੇ ਹੱਥੀ ਵਿੱਚ ਲਿਆ ਜੀ। ਤੇ ਦੁਨੀਆ ਦੇ ਏਸ਼ੀਆ ਖਿੱਤੇ ਦੇ ਵਿੱਚ ਇਹ ਸਭ ਤੋਂ ਪਹਿਲੀ ਚੁਣੀ ਹੋਈ ਪਾਰਲੀਮੈਂਟ ਸੀ ਜਿਹਨੂੰ ਸਿੱਖ ਪਾਰਲੀਮੈਂਟ ਹੋਣ ਦਾ ਮਾਣ ਹਾਸਲ ਸੀ ਤੇ ਹੈ। ਪਰ ਉਹਦੇ ਜਿਹੜੇ ਪ੍ਰਬੰਧਕ ਨੇ ਅੱਜ ਜੋ ਉਹ ਰੋਲ ਅਦਾ ਕਰ ਰਹੇ ਨੇ, ਜਿਵੇਂ ਆਪ ਜੀ ਨੇ ਨਟਸ਼ਟ ਵਿੱਚ ਕਿਹਾ ਕਿ ਉਹ ਮਹੰਤਾਂ ਤੋਂ ਵੀ ਮਾੜਾ ਰੋਲ ਅਦਾ ਕਰ ਰਹੇ ਨੇ, ਉਹਦੇ ਨਾਲ ਮੈਂ ਇਹੀ ਗੱਲ ਕਹਾਂਗਾ ਕਿ ਮਹੰਤ ਇੱਕ ਜਾਂ ਦੋ ਗੁਰਦੁਆਰਾ ਸਾਹਿਬ ਦੇ ਉੱਤੇ ਕਬਜ਼ਾ ਕਰਕੇ ਮਾੜੀਆਂ ਹਰਕਤਾਂ ਕਰਦੇ ਸੀ, ਪਰ ਸ਼੍ਰੋਮਣੀ ਕਮੇਟੀ ਰਾਹੀਂ ਬਾਦਲ ਤੇ ਹੋਰ ਸਾਰੇ ਜਿੰਨੇ ਵੀ ਲੀਡਰ ਨੇ ਇਹ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ, ਅਕਾਲੀ ਦਲ ਨਾਲ ਸੰਬੰਧਿਤ, ਉਹ ਇੱਕ ਐਡਾ ਵੱਡਾ ਮਾਫੀਆ ਬਣ ਗਿਆ ਹੈ ਕਿ ਗੁਰਦੁਆਰਿਆਂ ਦੇ ਪੈਸੇ, ਗੁਰਦੁਆਰਿਆਂ ਦੇ ਸੋਰਸ ਦੇ ਉੱਪਰ ਉਹਨਾਂ ਦਾ ਮਹੰਤਾਂ ਤੋਂ ਵੱਧ ਕਬਜ਼ਾ ਹੈ ਤੇ ਮਹੰਤਾਂ ਤੋਂ ਵੱਧ ਗੈਰ ਇਖਲਾਕੀ ਕੰਮਾਂ ਲਈ ਉਹ ਉਹਨੂੰ ਯੂਜ਼ ਕਰ ਰਹੇ ਨੇ। ਹਾਂਜੀ, ਬਿਲਕੁਲ ਵੀਰ ਜੀ, ਬਿਲਕੁਲ ਜੀ। ਤੇ ਹੁਣ ਵੀਰ ਜੀ ਅਸੀਂ ਬਾਕੀ ਪੰਥਕ ਮਸਲਿਆਂ ਸੰਬੰਧੀ ਵੀ ਗੱਲਬਾਤ ਕਰਾਂਗੇ। ਜਿਵੇਂ 23 ਫਰਵਰੀ ਨੂੰ ਨਰਿੰਦਰ ਮੋਦੀ ਜਗਰਾਵਾਂ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰ ਰਿਹਾ ਹੈ। ਅਕਾਲੀ ਦਲ ਅੰਮ੍ਰਿਤਸਰ ਨੇ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਵੀ ਸਾਡੇ ਬਾਹਰ ਦੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਜਾਣਕਾਰੀ ਦਿਓ। ਅਸਲ ਵਿੱਚ ਜਿਹੜਾ ਰੈਲੀ ਰੱਖੀ ਗਈ ਹੈ ਬਾਦਲ ਦਲ ਵੱਲੋਂ, ਪੰਜਾਬ ਸਰਕਾਰ ਵੱਲੋਂ ਜਗਰਾਓਂ ਵਿਖੇ ਜੀ, ਉਹ ਇੱਕ ਸਿੰਬੋਲਿਕ ਗੁਲਾਮੀ ਦਾ ਪ੍ਰਤੀਕ ਹੈ, ਜਿਹੜੀ ਇਹ ਸਿੱਖਾਂ ਦੀ ਗੁਲਾਮੀ ਹਿੰਦੂ ਰਾਸ਼ਟਰਵਾਦ ਦੇ ਹੇਠਾਂ ਕਰਵਾਉਣਾ ਚਾਹੁੰਦੇ ਨੇ, ਕਿਉਂਕਿ ਉਹਦਾ ਨਾਮ ਹੀ ਫਤਿਹ ਰੈਲੀ ਰੱਖਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਸੋਚਦਾ ਹੈ ਕਿ ਜੇਕਰ ਇਹ ਰੈਲੀ ਉਹ ਕਰਕੇ ਸੁੱਕਾ ਚਲਾ ਗਿਆ, ਅਸੀਂ ਕੋਈ ਵਿਰੋਧ ਨਾ ਕੀਤਾ ਤਾਂ ਇਤਿਹਾਸ ਵਿੱਚ ਅਸੀਂ ਵੀ ਉਸੇ ਸ਼੍ਰੇਣੀ ਵਿੱਚ ਸ਼ਾਮਲ ਹੋਵਾਂਗੇ ਜਿਸ ਸ਼੍ਰੇਣੀ ਵਿੱਚ ਬਾਦਲ ਤੇ ਉਹਨਾਂ ਦੇ ਹੋਰ ਗੈਰ ਇਖਲਾਕੀ ਸਿੱਖ। ਸੋ ਇਸ ਲਈ ਅਸੀਂ ਉਹਦਾ ਵਿਰੋਧ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ। ਪਹਿਲਾਂ ਵੀ ਉਹਨੇ ਆਪਣੀ ਡੇਟ ਰੱਖੀ ਸੀ, ਫਿਰ ਬਦਲੀ ਗਈ। ਅਸੀਂ 21 ਜਨਵਰੀ ਨੂੰ ਮੁੱਲਾਂਪੁਰ ਦਾਖਾ ਵਿਖੇ ਬਰਾਬਰ ਦੀ ਰੈਲੀ ਕਰਕੇ ਉਹਦਾ ਵਿਰੋਧ ਜਤਾਇਆ ਸੀ। ਇਸ ਵਾਰ ਪਾਰਟੀ ਨੇ ਸੋਚਿਆ ਕਿ ਹਰ ਜ਼ਿਲ੍ਹੇ ਵਿੱਚ ਇੱਕ ਬੰਦੇ ਤੱਕ ਇਹ ਆਵਾਜ਼ ਪਹੁੰਚਣੀ ਚਾਹੀਦੀ ਹੈ ਕਿ ਜਿਹੜਾ ਇਹ ਫਤਿਹ ਰੈਲੀ ਦੇ ਤਹਿਤ ਆ ਰਿਹਾ ਹੈ, ਫਤਿਹ ਕਰਨ ਪੰਜਾਬ ਦੀ ਇਖਲਾਕ ਨੂੰ, ਪੰਜਾਬ ਦੀ ਇੱਜ਼ਤ ਮਾਣ, ਪੰਜਾਬ ਦੇ ਸੱਭਿਆਚਾਰ ਨੂੰ ਫਤਿਹ ਕਰਨ ਆ ਰਿਹਾ ਹੈ ਗੁਲਾਮੀ ਦੇ ਤਹਿਤ, ਉਹਨੂੰ ਅਸੀਂ ਹਰ ਪੱਧਰ ਤੇ, ਜ਼ਿਲ੍ਹਾ ਪੱਧਰ ਤੇ ਉਹਦਾ ਵਿਰੋਧ ਕਰਾਂਗੇ। ਤੇ ਇਹ ਗੱਲ ਜਿਹੜੀ ਸਿੱਖ ਜ਼ਰੂਰ ਸਮਝਣ, ਜੇ ਵਿਦੇਸ਼ਾਂ 'ਚ ਬੈਠੇ ਸਿੱਖ ਨੇ, ਚਾਹੇ ਉਹ ਭਾਰਤ ਵਿੱਚ ਬੈਠੇ ਸਿੱਖ ਨੇ ਜਾਂ ਕਿਤੇ ਵੀ ਬੈਠੇ ਸਿੱਖ ਨੇ, ਕਿ ਅੱਜ ਸਿੱਖਾਂ ਦਾ ਬਹੁਤ ਮਾੜਾ ਹਾਲ ਹੈ ਇਖਲਾਕੀ ਤੌਰ ਤੇ। ਉਹਨੂੰ ਵਧਾਉਣਾ ਚਾਹੀਦਾ ਗਿਣਤੀ ਨੂੰ, ਜਿਹੜੇ ਇਖਲਾਕ ਨੂੰ ਪਿਆਰ ਕਰਦੇ ਨੇ।
ਨੰਬਰ 1 ਕਿ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਫੈਸਲੇ ਅੱਜ ਆਰਐਸਐਸ ਦੇ ਹੈੱਡਕੁਆਟਰ 'ਚ ਲਿਖੇ ਜਾਂਦੇ ਨੇ ਜੀ ਬਾਦਲ ਦੇ ਕਿਰਪਾ ਨਾਲ। ਜੀ ਨੰਬਰ 2 ਤੇ ਸਿੱਖਾਂ ਦੀ ਇੱਕ ਬਹੁਤ ਉੱਚੀ ਯੂਨੀਵਰਸਿਟੀ ਦੇ ਪੱਧਰ ਦੀ ਟਕਸਾਲ, ਦਮਦਮੀ ਟਕਸਾਲ ਦਾ ਮੁਖੀ ਤੇ ਸਾਈ ਟਕਸਾਲ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਵੀ ਆਰਐਸਐਸ ਦੇ ਤਰੀਕੇ ਮੁਤਾਬਕ, ਜਿਵੇਂ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨਾ, ਅੱਗੇ ਹੋ ਕੇ ਕਰਵਾਉਣ ਵਾਲਾ ਕੰਮ, ਹਾਂਜੀ ਸਾਰੇ ਸਿੱਖ ਨੌਜਵਾਨ ਜਿਹੜੇ ਪਿਛਲੇ ਸਮੇਂ 'ਚ ਸ਼ਹੀਦ ਹੋ ਗਏ ਪੁਲਿਸ ਦੀ ਗੋਲੀ ਨਾਲ, ਜੀ ਚਾਹੇ ਉਹ ਜਸਪਾਲ ਸਿੰਘ ਚੌਣ ਸਿੱਧਵਾਂ ਹੋਵੇ, ਚਾਹੇ ਦਰਸ਼ਨ ਸਿੰਘ ਲੋਹਾਰਾ ਹੋਵੇ, ਕਰਮਜੀਤ ਸਿੰਘ ਸੁਨਾਮ ਹੋਵੇ, ਡੱਬ ਵਾਲੀ ਮੰਡੀ ਵਾਲਾ ਹਰਮਹਿੰਦਰ ਸਿੰਘ ਹੋਵੇ, ਜੀ ਇਹਨਾਂ ਸਾਰਿਆਂ ਨੂੰ ਹੀ ਵਿਚੋਲਗੀ ਅਕਾਲ ਤਖਤ ਜਥੇਦਾਰ ਤੇ ਧੁੰਮਾ ਨੇ ਕੀਤੀ ਹੈ। ਪਰ ਅੱਜ ਇੱਕ ਦੇ ਉੱਤੇ ਵੀ ਪ੍ਰੋਪਰ ਤਰੀਕੇ ਨਾਲ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਇਹ ਸਾਰਾ ਕੁਝ ਤੇ ਫੈਡਰੇਸ਼ਨ ਜਿਹਨੇ ਆਪਰੇਸ਼ਨ ਬਲੂ ਸਟਾਰ ਵਿੱਚ ਸੰਤਾਂ ਦਾ ਸਾਥ ਦਿੱਤਾ ਸੀ, ਉਸ ਤੋਂ ਪਹਿਲਾਂ ਵੀ ਤੇ 1944 ਤੋਂ ਹੋਂਦ ਵਿੱਚ ਆਈ ਸੀ, ਇਹਦਾ ਵੀ ਅੱਜ ਕਾਰਗੁਜ਼ਾਰ ਜਾਂ ਜਿਹੜਾ ਮੂੰਹ ਮਹਾਂਦਰਾ ਹੈ ਉਹ ਸਾਰਾ ਹੀ ਹਿੰਦੂ ਰਾਸ਼ਟਰਵਾਦ ਦੇ ਅਧੀਨ ਚੱਲ ਰਿਹਾ ਹੈ। ਸੋ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਪ੍ਰਤੀਕ ਹੈ ਮੋਦੀ, ਉਹ ਤਾਂ ਇਹ ਗੱਲ ਕਹਿ ਸਕਦਾ ਹੈ ਕਿ ਮੈਂ ਫਤਿਹ ਕਰਨ ਚੱਲਿਆ, ਪਰ ਸਿੱਖ ਜਿਹੜੀ ਅੱਜ ਜਿੱਲਤ ਮਹਿਸੂਸ ਕਰ ਰਹੇ ਨੇ, ਮੇਰੀ ਸਾਰੇ ਸਿੱਖਾਂ ਅੱਗੇ ਬੇਨਤੀ ਹੈ ਕਿ ਮਸਲੇ ਨੂੰ ਜੜ ਤੋਂ ਦੇਖਿਆ ਜਾਵੇ। ਜੇ ਅੱਜ ਵੀ ਅਸੀਂ ਅਵੇਸਲੇ ਰਹੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਨਾ ਦਿੱਤਾ, ਜਿਹੜਾ ਪਿਛਲੇ 30 ਸਾਲ ਤੋਂ ਲਗਾਤਾਰ ਸਿੱਖਾਂ ਦੀ ਅਣਖ ਦੇ ਖਾਤਰ ਲੜਾਈ ਲੜਦਾ ਆ ਰਿਹਾ ਹੈ, ਜੇ ਨਾ ਦਿੱਤਾ ਤਾਂ ਸਮਾਂ ਸਿੱਖਾਂ ਨੂੰ ਮਾਫ ਨਹੀਂ ਕਰੇਗਾ। ਅੱਜ ਦੇ ਸਿੱਖਾਂ ਦੇ ਪੁੱਤ ਤੇ ਪੋਤੇ ਉਹਨਾਂ ਨੂੰ ਪੁੱਛਣਗੇ ਕਿ ਜਦੋਂ ਇਹ ਸਾਰਾ ਹਿੰਦੂਕਰਨ ਹੋ ਰਿਹਾ ਸੀ ਸਿੱਖਾਂ ਦਾ, ਜਿਵੇਂ ਜੈਨੀਆਂ ਤੇ ਬੋਧੀਆਂ ਦਾ ਹੋ ਗਿਆ, ਤੁਸੀਂ ਕੀ ਕਰ ਰਹੇ ਸੀ? ਇਸ ਲਈ ਮੇਰਾ ਸਿੱਖਾਂ ਨੂੰ ਪੁਰਜੋਰ ਅਪੀਲ ਹੈ ਕਿ ਇਸ ਸਾਰੇ ਸਿਸਟਮ ਦੇ ਵਿੱਚ ਮੋਦੀ ਦਾ ਵਿਰੋਧ ਕੀਤਾ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿੱਤਾ ਜਾਵੇ। ਜੀ ਬਿਲਕੁਲ ਵੀਰ ਜੀ, ਬਿਲਕੁਲ ਵੀਰ ਜੀ। ਤੇ ਵੀਰ ਜਿਹੜਾ ਹੋਰ ਇੱਕ ਕੇਸ ਸਾਹਮਣੇ ਆਇਆ, ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਾਹਤ ਦਿੱਤੀ, ਤਾਮਿਲਨਾਡੂ ਦੀ ਸਰਕਾਰ ਨੇ ਹਰਕਤ ਵਿੱਚ ਆਉਂਦਿਆਂ ਉਸ ਦੀ ਫੌਰਨ ਰਿਹਾਈ ਦਾ ਫੈਸਲਾ ਲਿਆ। ਭਾਵੇਂ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਇਸ ਫੈਸਲੇ ਤੇ ਟੈਂਪਰੇਰੀ ਰੋਕ ਲਗਾ ਦਿੱਤੀ ਹੈ, ਪਰ ਇਸ ਤੋਂ ਸਾਬਿਤ ਹੁੰਦਾ ਹੈ ਕਿ ਰਾਜ ਸਰਕਾਰ ਚਾਹੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ। ਬਾਦਲ ਸਰਕਾਰ ਦੀ ਇਸ ਵਿਸ਼ੇ ਤੇ ਕਾਰਗੁਜ਼ਾਰੀ ਇੰਨੀ ਸਿੱਖ ਦੁਸ਼ਮਣੀ ਵਾਲੀ ਕਿਉਂ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਇਹਦਾ ਬਿਲਕੁਲ ਸਹੀ ਤੇ ਛੋਟਾ ਉੱਤਰ ਇਹੀ ਹੈ ਕਿ ਜੋ ਅਵੇਅਰਨੈਸ ਤਾਮਿਲਨਾਡੂ ਦੇ ਤੈਮਲਸ ਦੇ ਵਿੱਚ ਹੈ ਆਪਣੇ ਹੀਰੋਜ਼ ਬਾਰੇ, ਜਿਹਨੂੰ ਉਹ ਹੀਰੋ ਮੰਨਦੇ ਨੇ ਜੀ, ਉਨੀ ਜਿਹੜੀ ਚੇਤਨਾ ਹੈ ਉਹ ਸਿੱਖਾਂ ਦੇ ਵਿੱਚ ਨਹੀਂ ਹੈ। ਇਸ ਲਈ ਬਾਦਲ ਉਹ ਆਨਰ ਮਾਣ ਰਿਹਾ ਹੈ ਜਿਹੜਾ ਗੈਰ ਇਖਲਾਕੀ ਹੈ। ਹਾਂਜੀ, ਚਾਹੇ ਜੈ ਲਲਿਤਾ ਜੀ ਨੇ ਬਹੁਤ ਵਧੀਆ ਸਟੈਪ ਲਿਆ ਹੈ, ਪਰ ਉਹਦਾ ਕਾਰਨ ਇਹ ਹੈ ਕਿ ਜਿਹੜੇ ਤਾਮਿਲ ਲੋਕ ਨੇ ਉਹ ਆਪਣੇ ਹੱਕਾਂ ਬਾਰੇ ਜਾਗਰੂਕ ਨੇ ਤੇ ਜੈ ਲਲਿਤਾ ਨੂੰ ਡਰ ਹੈ ਕਿ ਜੇਕਰ ਮੈਂ ਇਹਨੂੰ ਰਿਹਾਈ ਵਾਲਾ ਮਤਾ ਪਾਸ ਨਾ ਕਰਵਾਇਆ ਤਾਂ ਤਾਮਿਲਸ ਮੇਰਾ ਸਾਥ ਨਹੀਂ ਦੇਣਗੇ। ਪਰ ਇਹਦੇ ਉਲਟ ਬਾਦਲ ਨੂੰ ਇਸ ਗੱਲ ਦਾ ਇੱਕ ਮਾਣ ਹੈ ਕਿ ਮੈਂ ਸਿੱਖਾਂ ਨੂੰ ਜਿੰਨਾ ਮਰਜ਼ੀ ਹੀ ਗੈਰ ਸਿੱਖ ਹਰਕਤਾਂ ਕਰਾਂ ਪਰ ਮੈਨੂੰ ਫਿਰ ਵੀ ਵੋਟ ਪਾਣਗੇ। ਇਹ ਅਵੇਅਰਨੈਸ ਸਿੱਖਾਂ ਵਿੱਚ ਹੋਣੀ ਚਾਹੀਦੀ ਹੈ ਕਿ ਜੇਕਰ ਉਹ ਗੈਰ ਇਖਲਾਕੀ ਚੀਜ਼ਾਂ ਨੂੰ ਸਪੋਰਟ ਕਰਦਾ ਹੈ, ਉਹ ਸਿੱਖਾਂ ਦੇ ਹੱਕਾਂ ਨੂੰ ਵਿਧਾਨ ਸਭਾ ਰਾਹੀਂ ਜਾਂ ਆਪਣੇ ਫਰਜ਼ ਰਾਹੀਂ ਦਿੱਲੀ ਨਹੀਂ ਪਹੁੰਚਾਉਂਦਾ ਤਾਂ ਅਸੀਂ ਉਹਨਾਂ ਦਾ ਸਾਥ ਨਹੀਂ ਦੇਣਾ। ਇਹ ਜਿਸ ਦਿਨ ਚੇਤਨਾ ਸਿੱਖਾਂ ਦੇ ਵਿੱਚ ਆਊਗੀ, ਉਸ ਦਿਨ ਬਾਦਲ ਵੀ ਅੱਗੇ ਹੋ ਕੇ ਜਿਹੜਾ ਹੈ ਉਹ ਵਿਧਾਨ ਸਭਾ ਵਿੱਚ ਪਾਸ ਵੀ ਕਰੇਗਾ, ਮੁੰਡਿਆਂ ਦੀ ਰਿਹਾਈ ਵੀ ਕਰਵਾਊਗਾ ਤੇ ਸਾਰਾ ਕੁਝ ਕਰੇਗਾ। ਇਹ ਅਵੇਅਰਨੈਸ ਸਿੱਖ ਸੰਗਤ ਦੇ ਵਿੱਚ ਸਿੱਖਾਂ ਰਾਹੀਂ ਹੀ ਹੋਣੀ ਚਾਹੀਦੀ ਹੈ, ਨਾ ਕਿ ਕੋਈ ਹੋਰ ਆ ਕੇ ਕਰੂਗਾ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ ਕਿਉਂਕਿ ਸਾਡਾ ਵਕਤ ਇਸ ਵੇਲੇ ਬੇਕ ਵੱਲ ਜਾ ਰਿਹਾ, ਪਰ ਐਟ ਦੀ ਐਂਡ ਸਾਡੇ ਕੋਲ ਜਾਣਨਾ ਚਾਹਾਂਗੇ ਜਿਸ ਤਰ੍ਹਾਂ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੀ ਰਣਨੀਤੀ ਹੈ, ਇਸ ਬਾਰੇ ਵੀ ਵੇਰਵੇ ਦੇ ਨਾਲ ਦੱਸੋ। ਅਸੀਂ 2014 ਦੀਆਂ ਲੋਕ ਸਭਾ ਦੀਆਂ 13 ਜਿਹੜੀਆਂ ਸੀਟਾਂ ਪੰਜਾਬ ਦੀਆਂ ਨੇ ਤੇ ਇੱਕ ਚੰਡੀਗੜ੍ਹ ਦੀ ਹੈ, ਉਹਨਾਂ ਦੇ ਉੱਤੇ ਅਸੀਂ ਇਲੈਕਸ਼ਨ ਲੜਾਂਗੇ ਤੇ ਸਾਰੇ ਨਿਆਂ ਪਸੰਦ ਲੋਕਾਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪੁਰਜੋਰ ਅਪੀਲ ਕਰਾਂਗੇ ਕਿ ਜਿਵੇਂ 99 ਦਾ ਮਾਹੌਲ ਸੀ, ਉਹੋ ਜਿਹਾ ਮਾਹੌਲ ਹੀ ਅੱਜ ਹੈ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿਓ। ਜੇਕਰ ਕੋਈ ਨਿਆਂ ਪਸੰਦ ਪਾਰਟੀ ਸਾਡੇ ਨਾਲ ਅੱਗੇ ਹੋ ਕੇ ਸਮਝੌਤਾ ਕਰਨਾ ਚਾਹੂਗੀ ਤਾਂ ਅਸੀਂ ਉਹਦੇ ਨਾਲ 2-4 ਸੀਟਾਂ ਦੇ ਚੋਣ ਸਮਝੌਤੇ ਦੀ ਗੱਲ ਜ਼ਰੂਰ ਕਰਾਂਗੇ। ਪਰ ਅਸੀਂ ਜਿਹੜਾ ਸਾਡਾ ਕੌਮੀ ਏਜੰਡਾ ਹੈ, ਜਿਹੜਾ ਖਾਲਿਸਤਾਨ, ਉਸ ਨੂੰ ਛੱਡ ਕੇ ਕੋਈ ਵੀ ਸਮਝੌਤਾ
ਨਹੀਂ ਕਰ ਸਕਦੇ। ਜੀ। ਇਹ ਗੱਲ ਹੈ ਕਿ ਚੋਣ ਸਮਝੌਤੇ ਵਿੱਚ ਜੇ ਕੋਈ ਪਾਰਟੀ ਕਹੇ ਕਿ ਉਹਨੇ ਖਾਲਿਸਤਾਨ ਦੀ ਗੱਲ ਨਹੀਂ ਕਰਨੀ, ਹਾਂਜੀ। ਇਹ ਉਹਦੀ ਮਰਜ਼ੀ ਹੋ ਸਕਦੀ ਹੈ, ਪਰ ਜੀ। ਸਾਡੀ ਜਿਹੜੀ ਪਾਰਟੀ ਹੈ ਉਹ ਖਾਲਿਸਤਾਨ ਦੇ ਕੌਮੀ ਸਿੱਖਾਂ ਦੇ ਏਜੰਡੇ ਨੂੰ ਛੱਡ ਕੇ ਜੀ। ਕੋਈ ਵੀ ਇਲੈਕਸ਼ਨ ਨਹੀਂ ਲੜਨਾ ਚਾਹੁੰਦੀ, ਨਾ ਲੜੀ ਜੀ। ਆ ਸੀ ਨਾ ਲੜਨਾ ਚਾਹੁੰਦੇ ਆ। ਜੀ। ਇਸ ਨੂੰ ਧਿਆਨ 'ਚ ਰੱਖ ਕੇ ਜੇਕਰ ਕੋਈ ਵੀ ਪਾਰਟੀ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨਾ ਚਾਹੁੰਦੀ ਹੈ, ਹਾਂਜੀ। ਅਸੀਂ ਤਿਆਰ ਹਾਂ। ਹਾਂ, ਇਹ ਜ਼ਰੂਰ ਹੈ ਕਿ ਕਾਂਗਰਸ ਤੇ ਭਾਜਪਾ ਉਹਨਾਂ ਦੇ ਜਿਹੜੇ ਹਮਾਇਤੀ ਨੇ, ਸਾਨੂੰ ਪੱਕੇ ਤੌਰ ਤੇ ਪਤਾ ਹੈ ਕਿ ਉਹ ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਨੇ, ਉਹ ਦਰਬਾਰ ਸਾਹਿਬ ਤੇ ਹਮਲੇ ਦੇ ਜ਼ਿੰਮੇਵਾਰ ਨੇ। ਜੀ। ਜਦ ਤੱਕ ਪੂਰਨ ਸੱਚ ਸਾਹਮਣੇ ਨਹੀਂ ਆਉਂਦਾ, ਇਹਨਾਂ ਧਿਰਾਂ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋ ਸਕਦਾ। ਬਾਕੀ ਕਿਸੇ ਨਾਲ ਵੀ ਸਮਝੌਤਾ ਹੋ ਸਕਦਾ ਹੈ, ਪਰ ਕੌਮੀ ਏਜੰਡੇ ਖਾਲਿਸਤਾਨ ਨੂੰ ਛੱਡੇ ਬਿਨਾਂ। ਜੀ ਜੀ ਵੀਰ ਜੀ, ਅਸੀਂ ਵੀ ਟੀਵੀ 84 ਰਾਹੀਂ ਸਾਰੀ ਸੰਗਤਾਂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਪੂਰਾ ਸਾਥ ਦੇਵੇ ਤਾਂ ਕਿ ਸਾਡਾ ਖਾਲਸਾ ਜਿਹੜਾ ਫਿਰ ਰਾਜ ਕਰ ਸਕੇ। ਤੇ ਵੀਰ ਜੀ, ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਬਾਹਰ ਦੀਆਂ ਸੰਗਤਾਂ ਦੇ ਰੂਬਰੂ ਹੋਏ ਤੇ ਪੂਰੇ ਤੁਸੀਂ ਵੇਰਵੇ ਦੇ ਨਾਲ ਸਾਡੇ ਸਵਾਲਾਂ ਦੇ ਆਨਸਰ ਦਿੱਤੇ। ਤੇ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਤੁਸੀਂ ਸਾਨੂੰ ਸੰਗਤਾਂ ਦੇ ਰੂਬਰੂ ਕਰਾਉਂਦੇ ਹੋ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਕੁਝ ਅਸੀਂ ਕਿਹਾ ਉਹਨੂੰ ਵਿਚਾਰੋ ਤੇ ਸਾਡਾ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 The Nal will be right back after a short break.